ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਸਾਲ 2022 ਦੀ 23 ਦਸੰਬਰ ਹੈ ਜੀ ਤੇ ਦਿਨ ਸ਼ੁੱਕਰਵਾਰ ਆ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖ ਰਹੇ ਹੋ, ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਕਵਰਡ ਕੈਲੀਫੋਰਨੀਆ ਬਾਬਤ ਜਾਂ ਵਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਤੁਸੀਂ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209-270-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਮੈਂਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਤੋਂ। ਹਾਈ ਕੋਰਟ ਨੇ ਕਿਹਾ ਕਿ ਕਮੇਟੀ ਨੂੰ ਕਿ 2 ਹਫ਼ਤਿਆਂ ਦੇ ਵਿੱਚ ਤੁਸੀਂ ਰਿਪੋਰਟ ਦਿਓ। ਬਿਲਕੁਲ, ਅੱਜ ਸੁਣਵਾਈ ਹੋਈ ਹੈ। ਪਹਿਲੀ ਸੁਣਵਾਈ ਜਿਹੜੀ 20 ਨੂੰ ਹੋਈ ਸੀਗੀ, ਵੈਸੇ ਉਹ ਪਹਿਲੀ ਨਹੀਂ ਸੀ, ਸੁਣਵਾਈ ਤਾਂ ਕਈ ਵਾਰ ਹੋ ਚੁੱਕੀ ਹੈ। ਮਤਲਬ ਕਿ ਇਸ ਤੋਂ ਪਹਿਲਾਂ ਵਾਲੀ ਜਿਹੜੀ ਸੁਣਵਾਈ ਹੋਈ ਸੀਗੀ ਉਹ 20 ਤਰੀਕ ਨੂੰ ਹੋਈ ਸੀਗੀ ਤੇ ਉਸ ਤੋਂ ਬਾਅਦ 2-3 ਦਿਨ ਦੀ ਉਹਨਾਂ ਨੇ ਤਰੀਕ ਹੋਰ ਪਾਈ ਸੀਗੀ। ਤਾਂ ਇਹਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਜਿਹੜਾ ਜਵਾਬ ਹੈ ਉਹ ਫਾਈਲ ਕੀਤਾ ਤੇ ਇਹਨਾਂ ਨੇ ਕਿਹਾ ਕਿ ਅਸੀਂ 4 ਵੱਖ-ਵੱਖ ਕਮੇਟੀਆਂ ਬਣਾਵਾਂਗੇ। ਮਨੁੱਖੀਆਂ ਨੂੰ ਜੋ ਨੁਕਸਾਨ ਹੋਇਆ, ਮਨੁੱਖਾਂ ਦੇ ਨੁਕਸਾਨ ਤੇ ਅਲੱਗ ਕਮੇਟੀ, ਡੰਗਰਾਂ ਨੂੰ ਜਿਹੜਾ ਨੁਕਸਾਨ ਹੋਇਆ ਉਹਦੇ ਤੇ ਅੱਡ ਕਮੇਟੀ, ਇਹ ਤੋਂ ਇਲਾਵਾ ਜੋ ਫਸਲਾਂ ਨੂੰ ਨੁਕਸਾਨ ਹੋਇਆ ਉਹਦੇ ਤੇ ਕਮੇਟੀ, ਤੇ ਜੋ ਪ੍ਰਦੂਸ਼ਣ ਹੋਇਆ ਉਹਦੇ ਤੇ ਕਮੇਟੀ। ਤਾਂ ਇਸ ਤੇ ਹਾਲੇ ਕੋਈ ਇਧਰੋਂ ਸਟੈਂਡ ਜਿਹੜਾ ਹੈ, ਕੋਈ ਸਟੈਂਡ ਜਿਹੜਾ ਹੈ ਉਹ ਇਧਰੋਂ ਕਲੀਅਰ ਨਹੀਂ ਹੋਇਆ ਧਰਨਾਕਾਰੀਆਂ ਵੱਲੋਂ ਕਿ ਉਹ ਕੀ ਉਹਨਾਂ ਦੇ ਬੰਦੇ ਵੀ ਜਾਊਗੇ ਵਿੱਚ ਕਿ ਨਹੀਂ ਜਾਊਗੇ। ਦੂਜੀ ਗੱਲ ਇਹ ਜਿਹੜੀ ਕਿ ਜੋ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਐਸੋਸੀਏਟ ਕਰਨ ਵਾਸਤੇ ਤਿਆਰ ਆ। ਮਤਲਬ ਕਿ ਸਰਕਾਰ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਸਹਿਯੋਗ ਕਰਨ ਵਾਸਤੇ ਤਿਆਰ ਹਾਂ। ਤੇ ਉਧਰ ਜਿਹੜੇ ਫੈਕਟਰੀ ਵਾਲੇ ਸੀ ਉਹਨਾਂ ਨੇ ਕਿਹਾ ਕਿ ਫਿਰ ਸਾਨੂੰ ਵੀ ਵਿੱਚ ਪਾਇਆ ਜਾਵੇ, ਮਤਲਬ ਕਿ ਸਾਡੇ ਨਾਲ ਵੀ ਤਾਲਮੇਲ ਕੀਤਾ ਜਾਵੇ। ਤਾਂ ਹੁਣ ਇਹ ਤਾਂ ਸਾਫ਼ ਹੈ, ਹਾਲਾਂਕਿ ਸੁਣਵਾਈ ਜਿਹੜੀ ਹੋਏਗੀ ਉਹ ਮੁੜ ਕੇ ਹੋਏਗੀ ਹੁਣ ਜਨਵਰੀ ਦੇ ਅਖੀਰਲੇ ਹਫ਼ਤੇ। ਪਰੰਤੂ ਇਹਨਾਂ ਨੇ ਮੰਗਿਆ ਸੀ 1 ਮਹੀਨੇ ਦਾ ਵਕਫਾ। ਕੋਰਟ ਨੇ ਕਿਹਾ ਕਿ ਨਹੀਂ, 2 ਹਫ਼ਤਿਆਂ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਆ ਕੇ ਜਵਾਬ ਦਿਓ। ਮਤਲਬ ਜੋ ਵੀ ਤੁਸੀਂ ਹੁਣ ਕਰੋਗੇ ਕਾਰਵਾਈ, ਉਹਦਾ ਸਾਰਾ ਬਿਊਰਾ ਹੈ ਜਿਹੜਾ ਉਹ 2 ਹਫ਼ਤਿਆਂ ਦੇ ਅੰਦਰ ਅੰਦਰ ਇਹਨਾਂ ਨੂੰ ਦਾਖਲ ਕਰਨਾ ਪਵੇਗਾ। ਤਾਂ ਕੀ ਹੁਣ ਉਹਨਾਂ 4 ਕਮੇਟੀਆਂ ਦੇ ਵਿੱਚ ਇਹਨਾਂ ਦੀ ਸਹਿਮਤੀ ਦੇ ਨਾਲ ਬੰਦੇ ਪੈ ਜਾਂਦੇ ਨੇ? ਜੇ ਬੰਦੇ ਪੈ ਜਾਂਦੇ ਨੇ, ਮੰਨ ਲਓ ਸੰਘਰਸ਼ੀਲਾਂ ਦੇ ਬੰਦੇ ਪੈ ਜਾਂਦੇ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਅੱਧਾ ਮਾਮਲਾ ਨਿਬੜ ਜਾਏਗਾ। ਰਿਜ਼ਲਟ ਕੀ ਆਉਂਦਾ ਉਹ ਤਾਂ ਬਾਅਦ ਦੇ ਵਿੱਚ ਵੇਖਣ ਵਾਲੀ ਗੱਲ ਹੋਏਗੀ, ਤਾਂ ਬਹੁਤ ਸਾਰੀ ਤਲਖੀ ਘਟ ਜਾਏਗੀ। ਜੀ ਬਿਲਕੁਲ। ਕਿ ਇਸ ਤਰ੍ਹਾਂ ਦੇ ਸੰਵਾਦ ਜਾਂ ਇਸ ਤਰ੍ਹਾਂ ਦੇ ਹੱਲ ਕੋਈ ਨਿਕਲਣੇ ਚਾਹੀਦੇ ਨੇ। ਲੋਕਾਂ ਨੂੰ ਵੀ ਠੰਡਾਂ 'ਚ ਬੈਠਣਾ ਬਹੁਤ ਔਖਾ ਤੇ ਨੁਕਸਾਨ ਕਰਾਉਣਾ ਵੀ ਬਹੁਤ ਔਖਾ। ਅਗਲੇ ਮਸਲੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਚਾਰਜ ਸ਼ੀਟ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਜੀ ਮਿੰਟੂ ਜੀ। ਦੇਖੋ, ਹੈਰਾਨ ਕਰਨ ਵਾਲਾ ਖੁਲਾਸਾ ਇਹਦੇ ਵਿੱਚ ਇੱਕ ਪੱਖ ਤੋਂ ਹੈ ਕਿ ਜਿਹੜਾ ਇਹਨਾਂ ਦਾ ਹੁਣ ਗਵਾਂਢੀ ਹੈ ਜਗਤਾਰ ਸਿੰਘ, ਜਿਹਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ, ਉਹਨੂੰ ਬਣਾਇਆ ਗਿਆ ਕਿ ਉਸ ਬੰਦੇ ਨੇ ਪਹਿਲਾਂ ਗੀਤ ਲੀਕ ਕੀਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਉੱਤੇ ਪਰਚਾ ਦਰਜ ਹੋ ਗਿਆ। ਪਰਚਾ ਦਰਜ ਹੋਣ ਤੋਂ ਬਾਅਦ ਉਹਦੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰੰਜ ਸੀ, ਖਾਰ ਸੀ, ਤੇ ਇਸੇ ਦੇ ਚੱਲਦਿਆਂ ਉਹਨੇ ਦੂਸਰੇ ਗੈਂਗ ਦੇ ਨਾਲ ਹੱਥ ਮਿਲਾਇਆ ਤੇ ਫਿਰ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਲੱਗੇ ਜਿਹੜੇ CCTV ਕੈਮਰੇ ਸਨ ਤੇ ਉਹਨਾਂ ਦਾ ਰੁਖ ਇਹਨਾਂ ਦੀ ਘਰ ਵੱਲ ਕਰ ਦਿੱਤਾ। ਇਹਨਾਂ ਦੀ ਮੂਵਮੈਂਟ, ਇਹਨਾਂ ਦੀ ਹਲਚਲ ਜਾਂ ਜੋ ਵੀ ਇਹਨਾਂ ਦੀ ਆਵਾਜਾਈ ਹੁੰਦੀ ਸੀ ਉਹਨੂੰ ਤਕਾਉਣ ਵਾਸਤੇ, ਤੇ ਫਿਰ ਉਹ ਬਾਅਦ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਅੱਗੇ ਪਹੁੰਚ ਜਾਂਦਾ ਸੀਗਾ। ਤਾਂ ਮਤਲਬ ਕਿ ਡਿਜੀਟਲ ਰੇਕੀ ਦਾ ਮਸਲਾ ਹੈ ਕਿ ਕਿਸ ਤਰੀਕੇ ਦੇ ਨਾਲ CCTV ਕੈਮਰੇ ਨੂੰ ਰੇਕੀ ਵਾਸਤੇ ਯੂਜ਼ ਕੀਤਾ ਗਿਆ। ਚਾਰਜ ਸ਼ੀਟ ਕਹਿੰਦੀ ਆ, ਚਾਰਜ ਸ਼ੀਟ ਇਹ ਵੀ ਕਹਿੰਦੀ ਆ ਕਿ ਜਿਹੜੇ ਮਤਲਬ ਕਿ ਉਹ ਹੈਗੇ ਨੇ ਦੀਪਕ ਮੁੰਡੀ ਹੋਰੀ,
ਜੋ ਉਹਦੇ ਨਾਲ ਦੇ ਨੇ ਇਸ ਟਾਈਮ ਜਿਹੜੇ 7 ਤੇ ਇਹ ਚਾਰਜਸ਼ੀਟ ਦੁਬਾਰਾ ਫਾਈਲ ਕੀਤੀ ਗਈ ਸਪਲੀਮੈਂਟਰੀ, ਪਹਿਲਾਂ ਤੇ ਇੱਕ ਹੋ ਚੁੱਕੀ ਹੈ 24 ਤੇ, ਤੇ 7 ਤੇ ਜਿਹੜੀ ਕੀਤੀ ਗਈ ਹੈ ਉਹਦੇ ਜਿਹੜੇ ਜ਼ਿਆਦਾਤਰ ਜੇ ਤੁਸੀਂ ਮੁਲਜ਼ਮ ਦੇਖੋਗੇ ਜਿੰਨੇ ਵੀ ਚਾਰਜਸ਼ੀਟ ਦੇ ਵਿੱਚ ਆ ਉਹਨਾਂ ਤੇ ਚਾਰजेस ਜਿਹੜੇ ਸਾਰੇ ਦੋਸ਼ ਆ ਉਹ ਇਸੇ ਕਰਕੇ ਹੀ ਆ ਕਿ ਉਹਨਾਂ ਨੇ ਠਾਰ ਦਿੱਤੀ ਆ, ਕਿਸੇ ਨੇ ਹਰਿਆਣੇ ਦੇ ਵਿੱਚ ਉਹਨਾਂ ਨੂੰ ਠਾਰ ਦਿੱਤੀ ਆ ਗੈਂਗਸਟਰਾਂ ਨੂੰ ਜਾਂ ਸ਼ੂਟਰਾਂ ਨੂੰ, ਤੇ ਕਿਸੇ ਨੇ ਰਾਜਸਥਾਨ ਦੇ ਵਿੱਚ। ਤਾਂ ਜ਼ਿਆਦਾਤਰ ਕਹਿ ਲਓ ਕਿ ਉਹਨਾਂ ਨੂੰ ਸਹਾਇਤਾ ਦੇਣ ਵਾਲੇ, ਉਹਨਾਂ ਨੂੰ ਸਹਿਯੋਗ ਦੇਣ ਵਾਲੇ ਆ ਜਿਹੜੇ ਇਸ ਚਾਰਜਸ਼ੀਟ ਦੇ ਮੁਤਾਬਕ ਉਹ ਨਾਮਜ਼ਦ ਕੀਤੇ ਗਏ ਨੇ ਜੀ। ਜੀ, ਸੋ ਆਪਾਂ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ, ਅੱਜ ਵਿਸਰ ਗਿਆ ਸੀ, ਅੱਜ ਸ਼ੁੱਕਰਵਾਰ ਆ। ਅੱਜ ਮਿੰਟੂ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਤੁਸੀਂ ਬ੍ਰੇਕ ਤੋਂ ਬਾਅਦ, ਜਦੋਂ ਆਪਾਂ ਰੁਕਾਂਗੇ ਬ੍ਰੇਕ ਦੇ ਲਈ, ਉਸ ਤੋਂ ਬਾਅਦ ਸਟੂਡੀਓ ਦਾ ਨੰਬਰ ਹੈ 408 272 5200। ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਮਿੰਟੂ ਜੀ ਨੂੰ ਆਪਣਾ ਸਵਾਲ ਕਰ ਸਕੋਗੇ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ NRIs ਦੀ। NRIs ਦੇ ਲਈ ਕੋਈ ਵੱਡੀ ਖਬਰ ਹੈ ਪੰਜਾਬ ਸਰਕਾਰ ਤਰਫੋਂ ਜਾਂ ਕੇਂਦਰ ਤਰਫੋਂ ਜਾਂ ਕੋਈ ਹੋਰ ਮਹਿਕਮਾ? ਇਹਨਾਂ ਵੱਲੋਂ ਹੀ ਹੈ ਕਿਉਂਕਿ ਇਹ NRI ਮਿਲਣੀਆਂ ਕਰ ਰਹੇ ਨੇ ਤੇ ਹੁਣ ਜਿਹੜੀ ਇਹਨਾਂ ਦੀ ਮਿਲਣੀ ਸੀਗੀ ਉਹਦੇ ਵਿੱਚ ਇਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਫਾਸਟ ਟਰੈਕ ਅਦਾਲਤਾਂ ਜਿਹੜੀਆਂ ਉਹ ਸਥਾਪਿਤ ਕਰ ਦਿੱਤੀਆਂ ਜਾਣਗੀਆਂ। ਅੱਜ ਦੀ ਮਿਲਣੀ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕਰ ਦਿੱਤਾ ਹੈ, ਵੱਡਾ ਐਲਾਨ ਆ ਕਿ ਪ੍ਰਵਾਸੀ ਭਾਰਤੀਆਂ ਵਾਸਤੇ ਜਿਹੜੇ ਸਿਵਲ ਕੇਸਾਂ ਨਾਲ ਸੰਬੰਧਿਤ ਮਾਮਲੇ ਉਹਨਾਂ ਦੇ ਨਿਪਟਾਰੇ ਵਾਸਤੇ ਜੋ ਕੋਰਟਾਂ ਨੇ ਉਹ ਇਹਨਾਂ ਨੂੰ ਸਮਰਪਿਤ ਹੋ ਕੇ ਕੰਮ ਕਰਨਗੀਆਂ। ਤੇ ਉਹ ਕਹਿੰਦੇ ਨੇ ਕਿ ਮੈਂ ਇਸ ਸੰਬੰਧ ਚ ਪਹਿਲਾਂ ਹੀ ਮੁੱਖ ਮੰਤਰੀ ਨਾਲ ਗੱਲ ਕਰ ਚੁੱਕਾ ਵਾਂ ਤੇ ਨਾਲ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਬੇੜੇ ਵਾਸਤੇ ਅਦਾਲਤਾਂ ਦੀ ਸਥਾਪਨਾ ਲਈ ਜਲਦ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ ਤਾਂ ਜੋ ਉਹਨਾਂ ਦੀ ਕੀਮਤੀ ਊਰਜਾ, ਸਮਾਂ ਤੇ ਪੈਸਾ ਜਿਹੜਾ ਬਚਾਇਆ ਜਾ ਸਕੇ। ਮਿਲਣੀ ਪਹਿਲ ਕਦਮੀ ਪ੍ਰਤੀ ਪ੍ਰਵਾਸੀ ਪੰਜਾਬੀਆਂ ਦੇ ਭਰਵੇਂ ਹੁੰਗਾਰੇ ਤੇ ਤਸੱਲੀ ਪ੍ਰਗਟ ਕਰਦਿਆਂ ਉਹ ਅੱਗੇ ਕਹਿੰਦੇ ਨੇ ਕਿ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਦੀ ਤਰੱਕੀ 'ਚ ਸਰਗਰਮ ਭਾਈਵਾਲ ਬਣਾਇਆ ਜਾਵੇਗਾ। ਇਹ ਤਾਂ ਦੇਖੋ ਉਹਨਾਂ ਦੇ ਅੱਜ ਦੇ ਬਿਆਨ ਆ। ਤਾਂ ਮੇਨ ਗੱਲ ਤਾਂ ਇਹੀ ਹੈ ਕਿ ਜਿਹੜੇ ਸਿਵਲ ਦੇ ਕੇਸ ਨੇ ਉਹਨਾਂ ਵਾਸਤੇ ਉਹ ਫਾਸਟ ਟਰੈਕ ਕੋਰਟ ਬਣਾ ਦੇਣਗੇ, ਮਤਲਬ ਕਿ ਬਹੁਤ ਤੇਜ਼ੀ ਸੁਣਵਾਈ ਹੋਏਗੀ, ਬਹੁਤ ਤੇਜ਼ ਕਹਿ ਸਕਦੇ ਆ। ਤਾਂ ਇਹਦੇ ਵਿੱਚ ਹੁਣ ਇਹ ਗੱਲ ਵੇਖਣ ਵਾਲੀ ਹੈ ਕਿ ਜਿਹੜੇ ਮਾਮਲੇ ਉੱਤੇ ਨੇ ਹਾਈ ਕੋਰਟ ਦੇ ਵਿੱਚ ਨੇ, ਉਤਲੀ ਅਦਾਲਤ ਦੇ ਵਿੱਚ ਨੇ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਨਜਿੱਠਿਆ ਜਾਏਗਾ। ਕਿਉਂਕਿ ਅਸੀਂ RTI ਪਾਈ ਸੀਗੀ ਤਾਂ ਉਹਦੇ ਵਿੱਚ ਜਿਹੜਾ ਖੁਲਾਸਾ ਹੋਇਆ ਸੀਗਾ ਤਾਂ ਉਹਦੇ ਚ ਕਾਫੀ ਮੁਕੱਦਮੇ ਜਿਹੜੇ ਆ ਕਈ ਸਾਲਾਂ ਤੋਂ ਉੱਥੇ ਲਮਕ ਰਹੇ ਨੇ। ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਵੀ ਸਿਵਲ ਸੂਟ ਵੀ ਹੈਗੇ ਆ ਕਿ ਉਹਨਾਂ ਵਾਸਤੇ ਵੀ ਸਰਕਾਰ ਨੂੰ ਪੈਰਵਾਈ ਨਹੀਂ ਕਰਨੀ ਚਾਹੀਦੀ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਵਾਸਤੇ ਵੀ ਸਰਕਾਰ ਨੂੰ ਪੈਰਵਾਈ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਆ। ਪਰ ਗੱਲ ਇਹ ਹੈ ਕਿ ਐਲਾਨ ਤੋਂ ਬਾਅਦ ਅਮਲ ਦਾ ਜਿਹੜਾ ਇੱਕ ਕਹਿ ਲਓ ਕਿ ਪੜਾਅ ਹੁੰਦਾ ਹੈ ਉਹਨੂੰ ਵੀ ਸਰ ਕਰਨਾ ਜ਼ਰੂਰੀ ਹੈ। ਇਕੱਲਾ ਐਲਾਨ ਹੀ ਨਾ ਹੋਈ ਜਾਵੇ, ਅਮਲ ਵੀ ਹੋਣਾ ਜ਼ਰੂਰੀ ਹੈ ਇਹਦੇ ਤੇ। ਕਿਉਂਕਿ ਅੱਗੇ ਵੀ ਬਹੁਤ ਮੌਕਿਆਂ ਤੇ ਆਪਾਂ ਨੇ ਵੇਖਿਆ ਵਾ ਕਿ ਐਲਾਨ ਹੋ ਜਾਂਦੇ ਆ ਪਰ NRI ਫੇਰ ਉੱਥੇ ਦੇ ਉੱਥੇ ਹੀ ਖੜੇ ਰਹਿ ਜਾਂਦੇ, ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ। ਤਾਂ ਬਾਕੀ ਭਾਈ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਕਿ ਜੋ ਸ਼ਿਕਾਇਤਾਂ ਆਈਆਂ ਨੇ ਕਿ ਫਲਾਣੇ ਨੇ ਪਲਾਟ ਨੱਪਿਆ, ਟਮਕਾਣੇ ਨੇ, ਇੱਕ ਤਾਂ ਇਹਨਾਂ ਦੇ ਸਰਕਾਰ ਦੇ ਜਿਹੜੇ ਹਿੱਸੇਦਾਰ ਆ ਜੋ ਪੱਤਰਕਾਰਤਾ ਚੁੱਕਿਆ ਇੱਕ ਵੀਡੀਓ ਉਹ ਵੀ ਆ ਰਹੀ ਹੈ ਤੁਹਾਡੇ ਸਾਹਮਣੇ ਆ ਕਿ ਭਾਈ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਨੇ, ਹਾਈ ਪ੍ਰੋਫਾਈਲ ਮਾਮਲੇ ਨੇ, ਕਿ ਉਹ ਵੀ ਭਾਈ ਨਵੇੜੋ, ਉਹ ਵੀ ਨਜਿੱਠੋ। ਸੋ ਜਿੱਥੇ ਵੀ ਸਮੱਸਿਆ ਹੈ ਉਹ ਸਾਰੀ ਸਮੱਸਿਆ ਜਿਹੜੀ ਆ ਹੱਲ ਹੋਣੀ ਚਾਹੀਦੀ ਹੈ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਮਹਿਲਾ ਕਮਿਸ਼ਨ ਦੀ। ਇਹਨੇ ਵੀ ਕੇਂਦਰ ਨੂੰ ਮਤਾ ਕੋਈ ਪ੍ਰਸਤਾਵ ਭੇਜਣਾ ਸੀ, ਉਹਦੇ ਵਿੱਚ ਨਾਕਾਮ ਰਿਹਾ ਕਮਿਸ਼ਨ। ਦੇਖੋ ਗੱਲ ਕੀ ਹੈ ਕਿ ਇਹ ਸਾਰੇ ਜਿਹੜੀ ਅਫਸਰਸ਼ਾਹੀ ਦੀ ਇਸ ਵੇਲੇ ਇੱਥੇ ਪਰਫਾਰਮੈਂਸ ਦੇਖੋਗੇ ਤੁਸੀਂ ਤਾਂ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੀਬੋ ਗਰੀਬ ਜੀ ਹੈ। ਹੁਣ ਚਾਹੇ SSP ਵਾਲਾ ਪ੍ਰਕਰਨ ਲੈ ਲਓ, ਉਹਦੇ ਚ ਕਿੰਨੀ ਫਜ਼ੀਅਤ ਹੋਈ ਹੈ ਖੁਦ ਚੀਫ ਮਿਨਿਸਟਰ ਦੀ। ਫਿਰ ਇਸ ਤੋਂ ਇਲਾਵਾ ਤਾਂ ਕਿੰਨੀ ਫਜ਼ੀਅਤ ਹੋਈ ਆ ਛੁੱਟੀ ਦੇ ਟਾਈਮ ਨੂੰ ਲੈ ਕੇ, ਪਿੱਛੇ ਤੁਰੇ ਚੱਲੋਗੇ 100 ਤੋਂ ਵੱਧ ਮਾਮਲਿਆਂ ਦੇ ਵਿੱਚ ਮਹਿਕਮਿਆਂ ਨੇ ਹਾਲੇ ਇਹਨਾਂ ਨੂੰ ਮਤਲਬ ਕਿ ਪ੍ਰਵਾਨਗੀ ਨਹੀਂ ਦਿੱਤੀ ਵਿਜੀਲੈਂਸ ਵਾਲਿਆਂ ਨੂੰ, ਹਿਸਾਬ ਲਾ ਲਓ। ਤਾਂ ਬਹੁਤ ਮਾਮਲੇ ਨੇ ਇਸ ਤਰ੍ਹਾਂ ਦੇ। ਤਾਂ ਖੈਰ ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਗੱਲ ਜਿਹੜੀ ਨਿਕਲ ਕੇ ਆ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਹਰ ਸਾਲ ਕਰੋੜਾਂ ਰੁਪਏ ਦਾ ਫੰਡ ਜਾਰੀ ਕੀਤਾ ਜਾਂਦਾ, ਪਰ ਪੰਜਾਬ ਦੇ ਮਹਿਲਾ ਕਮਿਸ਼ਨ ਵੱਲੋਂ ਪਿਛਲੇ 4 ਸਾਲਾਂ 'ਚ ਇੱਕ ਵੀ ਪ੍ਰਪੋਜ਼ਲ ਨਹੀਂ ਘੱਲਿਆ ਗਿਆ। ਤਾਂ ਜਦੋਂ ਭੇਜਿਆ ਹੀ ਨਹੀਂ ਗਿਆ ਤਾਂ ਫਿਰ ਉਹਨਾਂ ਨੇ ਪੈਸਾ ਤੇ ਲੈਣ ਨੂੰ ਕਾਹਦਾ ਦੇਣਾ ਸੀਗਾ। ਤਾਂ ਖੈਰ ਜਿਹੜੇ ਮਹਿਲਾ ਕਮਿਸ਼ਨ ਦੇ ਹੈਗੇ ਨੇ ਚੇਅਰਪਰਸਨ ਬੀਬੀ ਗੁਲਾਟੀ ਜੀ, ਉਹਨਾਂ ਨੂੰ ਚਾਹੀਦਾ ਕਿ ਆ ਜਿਹੜਾ ਤੁਸੀਂ ਕਰਦੇ ਹੋ ਜ਼ਿਆਦਾਤਰ ਲਾਈਵ ਲੂਵ, ਇਹਨੂੰ ਥੋੜਾ ਜਿਹਾ ਵਿਰਾਮ ਦਿਓ, ਥੋੜਾ ਜਿਹਾ ਬ੍ਰੇਕ ਦਿਓ, ਥੋੜਾ ਡਾਟੇ ਦੀ ਬਚਤ ਹੋਏਗੀ, ਥੋੜੇ ਸਮੇਂ ਦੀ ਬਚਤ ਹੋਏਗੀ ਤੇ ਥੋੜਾ ਕੰਮ ਵੱਲ ਵੀ ਧਿਆਨ ਜਾਏਗਾ। ਸੋ ਕਹਿਣਾ ਨਹੀਂ ਚਾਹੀਦਾ, ਤਾਂ ਇਹਨਾਂ ਨੂੰ ਸਲਾਹ ਦੇਣੀ ਨਹੀਂ ਚਾਹੀਦੀ। ਉਹਦੇ ਤੇ ਬੈਠੇ ਨੇ, ਸਿਆਣੇ ਨੇ, ਪੜ੍ਹੇ ਲਿਖੇ ਨੇ, ਪਰ ਕਮਾਲ ਦੀ ਗੱਲ ਇਹ ਹੈ ਕਿ ਤੁਸੀਂ ਬਹੁਤ ਅਹਿਮ ਮਾਮਲਿਆਂ ਦੇ ਵਿੱਚ ਤੇ
ਸੁਰਖੀਆਂ 'ਚ ਆ ਜਾਂਦੇ ਹੋ, ਪਰ ਜਿਹੜੇ ਕੰਮ ਅਹਿਮ ਤੁਹਾਡੇ ਕਰਨ ਵਾਲੇ ਨੇ ਉਹ ਵੀ ਤੇ ਕਰੋ ਨਾ। ਉਹ ਕਿਨ ਕਰਨੇ ਨੇ? ਤੁਹਾਡੇ ਸਾਹਮਣੇ ਖਬਰ ਨਿਕਲ ਕੇ ਆ ਰਹੀ ਹੈ, ਵੇਖੋ ਕਿੰਨੀ ਵੱਡੀ ਹੈ ਕਿ ਪਿਛਲੇ 4 ਸਾਲ ਤੋਂ ਕੋਈ ਇਹਨਾਂ ਨੇ ਪ੍ਰਪੋਜ਼ਲ ਬਣਾ ਕੇ ਨਹੀਂ ਘੱਲਿਆ, ਤੇ ਫੇਰ ਕਹਿਣਗੇ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ ਹੈ ਜੀ, ਕੇਂਦਰ ਮਾੜਾ ਹੈ ਜੀ, ਫਲਾਹ ਹੋ ਗਿਆ, ਇਹ ਸਾਡੇ ਨਾਲ ਵੈਰ ਕੱਢਦੇ ਨੇ। ਸੋ ਜਿਹੜੀਆਂ ਤੁਹਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਵੀ ਪੂਰੀਆਂ ਕਰੋ ਜਨਾਬ। ਜੀ ਬਿਲਕੁਲ ਕਰਨਾ ਚਾਹੀਦੀ ਜੀ। ਅਗਲੀ ਖਬਰ ਦੀ ਗੱਲ ਕਰੀਏ ਹੁਣ, ਸਿੱਧੂ ਸਾਹਿਬ ਬਾਰੇ ਸੁਣਨ ਦੇ ਵਿੱਚ ਆ ਰਿਹਾ ਮਿੰਟੂ ਜੀ, ਖਬਰਾਂ ਕਹਿ ਰਹੀਆਂ ਨੇ ਕਿ ਜੇਲ੍ਹ ਦੇ ਵਿੱਚ ਹੁਣ ਆਮਦ ਹੋ ਸਕਦੀ ਹੈ। 26 ਜਨਵਰੀ ਦੇ ਚਰਚੇ ਸੀ ਪਹਿਲਾਂ ਤਾਂ ਜੀ। ਹਾਂਜੀ ਹਾਂਜੀ, 26 ਜਨਵਰੀ ਨੂੰ ਆਏਗਾ। 26 ਜਨਵਰੀ ਚ ਜਿਵੇਂ ਪੰਜਾਬੀ ਆਂਦੇ ਨੇ ਕਿਹੜਾ ਗੋਡੇ ਰਹਿ ਗਏ ਨੇ, ਕਿਉਂਕਿ ਰਹਿ ਗਏ 33 ਦਿਨ, ਤੇ ਜਦੋਂ ਦਿਨਾਂ ਦੇ ਵਿੱਚ ਕੈਦ ਆ ਜਾਂਦੀ ਹੈ, ਕੈਦ ਤੇ ਫਿਰ ਨੱਸਦੀ ਜਾਂਦੀ ਹੈ, ਬੰਦੇ ਨੂੰ ਆਸਰਾ ਹੋ ਜਾਂਦਾ ਕਿ ਲਾ ਹੁਣ ਤਾਂ ਮੈਂ ਗਿਆ। ਫਿਰ ਦਿਨ ਜਿਹੜੇ ਆ ਉਹ ਐਤਵਾਰਾਂ ਚ ਤਬਦੀਲ ਹੋ ਜਾਂਦੇ ਆ, ਇੰਨੇ ਐਤਵਾਰ ਰਹਿ ਗਏ ਆ ਤੇ ਮੁੜ ਕੇ ਉਹ ਤੋਂ ਬਾਅਦ ਤੇ ਫਿਰ ਕੁਝ ਘੰਟੇ ਹੁੰਦੇ ਕਿ ਲੈ ਮਿੱਤਰਾ ਮੈਂ ਤੇ ਗਿਆ। ਤਾਂ ਗੱਲ ਇਹ ਆ ਕਿ ਦੇਖੋ 50 ਤੋਂ ਵੱਧ ਨਾਵਾਂ ਦੀ ਸੂਚੀ ਜਿਹੜੀ ਹੈ ਉਹ ਦੱਸਦੇ ਆ ਕਿ ਤੁਰ ਪਈ ਆ। ਜੇਲ੍ਹ ਮਹਿਕਮੇ ਦੇ ਇੱਕ ਅਧਿਕਾਰਤ ਸੂਤਰ ਨੇ ਇੱਕ ਅਖਬਾਰ ਦਾ ਦਾਅਵਾ ਹੈ ਕਿ ਪੁਸ਼ਟੀ ਕਰਦਿਆਂ ਇਹ ਕਿਹਾ ਕਿ 50 ਬੰਦਿਆਂ ਦੀ ਸੂਚੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਨਾਂ ਹੈਗਾ ਹੈ, ਕਿਉਂਕਿ ਉਹਨਾਂ ਨੇ ਕੋਈ ਛੁੱਟੀ ਨਹੀਂ ਲਈ, ਵਿਹਾਰ ਵੀ ਚੰਗਾ ਹੈ ਉਹਨਾਂ ਦਾ, ਮਤਲਬ ਕਿ ਉੱਥੇ ਗੁੱਡ ਕੰਡਕਟ ਹੈ, ਤਾਂ ਇਸ ਕਰਕੇ ਉਹਨਾਂ ਨੂੰ ਲਿਸਟ ਦੇ ਵਿੱਚ ਜਗ੍ਹਾ ਮਿਲ ਗਈ ਆ। ਇਹਦਾ ਮਤਲਬ ਇਹ ਹੈ ਕਿ ਸਾਫ਼ ਹੈ, ਸੰਕੇਤ ਹੈ ਕਿ ਸਿੱਧੂ ਸਾਹਿਬ ਆ ਰਹੇ ਨੇ। 26 ਦੀ ਸ਼ਾਮ ਦਾ ਖਾਣਾ, 26 ਦੀ ਸ਼ਾਮ ਦਾ ਭੋਜਨ ਆਪਣੇ ਜੀਆਂ ਚ ਕਰਨਗੇ। ਉਮੀਦ ਬਹੁਤ ਹੈ, ਬਹੁਤ ਵੱਡੀ ਹੈ, ਕਿਉਂਕਿ ਇਧਰੋਂ ਪਟਿਆਲੇ ਚੋਂ ਸਾਨੂੰ ਦੱਸਿਆ ਜਾ ਰਿਹਾ ਸੀਗਾ ਕਿ ਇੱਥੇ ਸਵਾਗਤ ਕਮੇਟੀ ਤੱਕ ਬਣਾ ਦਿੱਤੀ ਗਈ ਆ। ਕਿੰਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਨੇ ਆ, ਕਿੰਨੇ ਗਲਾਂ ਦੇ ਵਿੱਚ ਹਾਰ ਪਾਉਣੇ ਆ, ਤੇ ਫਿਰ ਕਿੱਥੇ ਕਿੱਥੇ ਸਿੱਧੂ ਨੂੰ ਖੜਨਾ, ਕਿੱਥੇ ਕਿੱਥੇ ਤਾੜੀ ਠੋਕਣੀ ਆ, ਸਾਰੀਆਂ ਚੀਜ਼ਾਂ ਦੀ ਐ ਮਾਰਕਿੰਗ ਹੋ ਗਈ ਆ। ਅੱਛਾ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਰਾਹੁਲ ਗਾਂਧੀ ਦੀ। ਭਾਜਪਾ ਨੇ ਪੁੱਛਿਆ ਵੀ ਰਾਹੁਲ ਗਾਂਧੀ ਕਿਹੜੀ ਦਵਾਈ ਖਾਂਦਾ। ਮੇਰੇ ਖਿਆਲ ਉਹ ਕਰੋਨਾ ਤੋਂ ਜਿਹੜੀ ਕਰਨ ਨੂੰ ਫਿਰਦੇ ਸੀਗੇ, ਕਹਿੰਦੇ ਵੀ ਇਹਤਿਆਤ ਵਰਤਣਾ, ਉਹਦੇ ਬਾਅਦ ਉਹਨੇ ਕਹਿਤਾ ਵੀ ਅਸੀਂ ਨਹੀਂ ਭਾਰਤ ਜੋੜੋ ਯਾਤਰਾ ਰੱਦ ਕਰਨੀ, ਤਾਂ ਹੀ ਪੁੱਛਦੇ ਹੋਣਗੇ ਸ਼ਾਇਦ। ਨਹੀਂ, ਉਹ ਇੱਕ ਟੀ-ਸ਼ਰਟ ਜੀ ਪਾ ਕੇ ਤੁਰਿਆ ਫਿਰਦਾ ਆ, ਤੇ ਇਹ ਕਹਿੰਦੇ ਆ ਕਿ ਇਹਨੂੰ ਠੰਡ ਕਿਉਂ ਨਹੀਂ ਲੱਗਦੀ, ਇਹ ਕਿਹੜੀ ਦਵਾਈ ਖਾਂਦਾ ਆ। ਜੀ ਜੀ। ਤੇ ਉਧਰੋਂ ਕਾਂਗਰਸੀ ਕਹਿੰਦੇ ਬਈ ਇਹ ਚਮੜੀ ਦਾ ਹਿਸਾਬ ਹੁੰਦਾ, ਉਹਦੀ ਮੋਟੀ ਚਮੜੀ ਹੈ, ਨਹੀਂ ਠੰਡ ਲੱਗਦੀ, ਤੁਸੀਂ ਦੱਸੋ ਇਹ ਤੇ ਚੁੱਕੀ ਲੈਣਾ ਆ, ਤੁਹਾਨੂੰ ਕੀ ਚਾਹੀਦਾ? ਅਖੇ ਤੂੰ ਕੌਣ, ਮੈਂ ਖਾਮ-ਖਾ ਆ। ਪਹਿਲਾਂ ਇਹਨਾਂ ਨੇ ਇਹ ਚੱਕ ਦਿੱਤਾ ਕੰਮ ਕਿ ਇਹਦੀ ਟੀ-ਸ਼ਰਟ ਇੰਨੇ ਦੀ, ਇਹਦੀ ਟੀ-ਸ਼ਰਟ ਇੰਨੇ ਦੀ ਆ। ਲੋਕਾਂ ਨੇ ਜਦੋਂ ਮੋਦੀ ਸਾਹਿਬ ਦੇ ਚਸ਼ਮੇ ਤੋਂ ਲੈ ਕੇ ਸ਼ਾਲ ਤੱਕ ਦੇ ਰੇਟ ਗਿਣਾਏ, ਫਿਰ ਕਹਿੰਦੇ ਵੀ ਠੀਕ ਠਾਕ ਆ ਕੰਮ, ਫਿਰ ਚੁੱਪ ਕਰਕੇ ਬਹਿ ਗਏ ਬੀਅਰ ਦੀ ਝਾਗ ਵਾਂਗੂ। ਤੇ ਦੂਜੇ ਪਾਸੇ ਹੁਣ ਕਹਿੰਦੇ ਜੀ ਸਾਰਿਆਂ ਨੇ ਉੱਤੇ ਸਵਾਟਰ ਪਾਏ ਹੁੰਦੇ ਆ, ਕੋਟ ਪਾਏ ਹੁੰਦੇ ਆ, ਜੈਕਟਾਂ ਪਾਈਆਂ ਹੁੰਦੀਆਂ, ਇਹਨੂੰ ਕਿਉਂ ਨਹੀਂ ਠੰਡ ਲੱਗਦੀ? ਉਹ ਕਹਿੰਦੇ ਬਾਈ ਇਹਦੀ ਜਿਹੜੀ ਹੈ ਨਾ ਥਿਕ ਸਕਿਨ ਆ, ਮੋਟੀ ਚਮੜੀ, ਇਸ ਲਈ ਇਹਨੂੰ ਠੰਡ ਨਹੀਂ ਲੱਗਦੀ। ਤੇ ਕਹਿੰਦੇ ਆ ਵੀ ਹੁਣ ਇਹਦਾ ਮੈਂ ਤੇ ਕੀ ਜਵਾਬ ਦੇਵਾਂ, ਜੈਰਾਮ ਰਮੇਸ਼ ਕਹਿੰਦੇ ਸੀਗੇ। ਪਰ ਕਮਾਲ ਦੀ ਗੱਲ ਹੈ, ਜੇ ਕਿਸੇ ਨੂੰ ਨਹੀਂ ਠੰਡ ਲੱਗਦੀ ਤਾਂ ਬਈ ਫਿਰ ਕੀ ਕੀਤਾ ਜਾ ਸਕਦਾ? ਤੁਸੀਂ ਜਾ ਕੇ ਪਾਣੀ ਭਰ ਕੇ ਉੱਥੇ ਠੰਡੇ ਪਾਣੀ ਦੀ ਉਹਦੇ ਉੱਤੇ ਪਾਇਓ, ਹੋਰ ਕੀ ਆ, ਠੰਡ ਹੀ ਲਵਾਉਣੀ ਆ, ਆਪੇ ਕੰਬਲ ਲੈ ਲੇਗਾ। ਇਹ ਕਿਹੜੀਆਂ ਗੱਲਾਂ 'ਚ ਤੁਰੇ ਫਿਰਦੇ ਆ? ਤੇ ਬਾਕੀ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਭਾਰਤ ਜੋੜੋ ਯਾਤਰਾ ਨੂੰ ਜਿਹੜਾ ਐਡਾ ਵੱਡਾ ਰਿਸਪੌਂਸ ਮਿਲਿਆ, ਇਹ ਸਾਰਾ ਜਿਹੜਾ ਪ੍ਰੋਟੋਕਾਲ ਜਾਰੀ ਕੀਤਾ ਜਾ ਰਿਹਾ, ਸਾਰਾ ਉਸੇ ਨੂੰ ਰੋਕਣ ਵਾਸਤੇ ਆ। ਤੇ ਗੱਲ ਤੇ ਵੈਸੇ ਚਲੋ ਕੁਛ ਹੱਦ ਤੱਕ ਇਹਨਾਂ ਦੀ ਠੀਕ ਵੀ ਆ, ਪਰ ਵੇਖਣ ਵਾਲੀ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜਲਸੇ ਕੱਢੇ ਆ ਪਹਿਲਾਂ ਗੁਜਰਾਤ ਦੇ ਵਿੱਚ, ਹਿਮਾਚਲ ਦੇ ਵਿੱਚ, ਉੱਥੇ ਕਰੋਨਾ ਕਿੱਥੇ ਗਿਆ ਸੀ? ਤੇ ਇਹਨਾਂ ਦੇ ਹੁਣ ਵੀ ਰਾਜਸਥਾਨ ਤੇ ਕਰਨਾਟਕ ਵਰਗੀਆਂ ਸਟੇਟਾਂ ਦੇ ਵਿੱਚ ਹਾਲੇ ਵੀ ਜਲਸੇ ਚੱਲਣ ਡਏ ਆ। ਉੱਥੇ ਕਰੋਨਾ ਡੁੱਬੜਾ ਜਾਂਦਾ ਹੀ ਨਹੀਂ, ਪਤਾ ਨਹੀਂ ਉਹਨਾਂ ਨੂੰ ਡਰਾਉਂਦਾ ਹੈ ਇਹ ਕਰੋਨਾ, ਜਿਹੜਾ ਹੈ ਇਹਨਾਂ ਤੋਂ ਡਰਦਾ ਹੈ, ਇਹਨਾਂ ਦੀਆਂ ਆਰਐਸਐਸ ਵਾਲਿਆਂ ਦੀਆਂ ਲਾਠੀਆਂ ਤੋਂ। ਜੀ ਜੀ ਜੀ। ਮਿੰਟੂ ਜੀ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਬ੍ਰੇਕ ਤੋਂ ਪਾਰ ਸਰੋਤਿਆਂ ਦੇ ਸਵਾਲਾਂ ਵੱਲ ਚੱਲਾਂਗੇ ਜੀ। ਹਾਂਜੀ ਮਾਰੋ ਬ੍ਰੇਕ ਜੀ। ਜੀ ਜੀ ਜੀ। ਸੋ ਆਪਾਂ ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਤੁਹਾਡੇ ਸਵਾਲਾਂ ਤੇ ਚਰਚਾ ਕਰਾਂਗੇ। ਤੁਸੀਂ ਆਪਣਾ ਸਵਾਲ ਮਿੰਟੂ ਜੀ ਨੂੰ ਕਰ ਸਕਦੇ ਹੋ, ਮਿੰਟੂ ਜੀ ਆਪਣੇ ਨਾਲ ਜੁੜੇ ਰਹਿਣਗੇ। ਸਟੂਡੀਓ ਦਾ ਨੰਬਰ ਹੈ 408 272 5200। ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਕੋਈ ਵੀ ਆਪਣਾ ਸਵਾਲ ਮਿੰਟੂ ਗੁਰਸਰੀਆ ਜੀ ਨੂੰ ਕਰ ਸਕਦੇ ਹੋ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਜੀ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਜੀ। ਮਿੰਟੂ ਜੀ, ਪਹਿਲਾਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਸੁਨੇਹੇ ਮਿਲੇ ਉਹਨਾਂ ਸਵਾਲਾਂ ਵੱਲ ਵੱਧਦੇ ਆਪਾਂ। ਪਹਿਲਾ ਸਵਾਲ ਜਿਹੜਾ ਮਿਲਿਆ ਸੀਗਾ ਉਹ ਇਹ ਹੈ ਕਿ ਜਿਹੜਾ ਸਿੰਜਾਈ ਘੁਟਾਲੇ ਬਾਬਤ KBS ਸਿੱਧੂ ਤੋਂ ਪੁੱਛ ਪੜਤਾਲ ਹੋਈ ਹੈ ਜੀ ਲਗਾਤਾਰ 2 ਦਿਨ। ਉਸ ਮਸਲੇ ਦੇ ਵਿੱਚ ਹੁਣ ਕੀ ਜਨਮੇਜਾ ਸਿੰਘ ਸੇਖੋਂ ਜਾਂ ਹੋਰ ਅਕਾਲੀ ਮੰਤਰੀਆਂ ਤੋਂ ਵੀ ਪੁੱਛਗਿੱਛ ਹੋ ਰਹੀ ਹੈ ਜੀ? ਨਹੀਂ, ਹਾਲ ਦੀ ਘੜੀ ਨਹੀਂ। ਜਿਹਨੂੰ ਸਮਨਿੰਗ ਹੋਈ ਆ ਜੀ ਤਾਂ ਉਹੀ ਹੀ ਜਾਂਦਾ ਹੈ, ਕਿਉਂਕਿ KBS ਸਿੱਧੂ ਹੋਰਾਂ ਨੇ ਚੈਲੰਜ ਕੀਤਾ ਸੀਗਾ ਕੋਰਟ ਦੇ ਵਿੱਚ। ਤਾਂ ਉਸ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੂੰ ਇੱਕ ਵਾਰੀ ਰਾਹਤ ਵੀ ਮਿਲੀ। ਫਿਰ ਇਹਨਾਂ ਨੇ ਇਹ ਕਿਹਾ ਸੀਗਾ ਕਿ ਬਈ ਮਤਲਬ ਕਿ ਤੁਸੀਂ ਬਹੁਤ ਘੱਟ ਸਮੇਂ ਦੇ ਉੱਤੇ ਸਾਨੂੰ ਨੋਟਿਸ ਦੇ ਰਹੇ ਹੋ। ਉਹ ਚੀਜ਼ ਵੀ ਨਹੀਂ ਚੱਲੀ ਤਾਂ ਫਿਰ ਇਹਨਾਂ ਨੂੰ ਸ਼ਾਮਲ ਹੋਣਾ ਪਿਆ ਜਾਂਚ ਪੜਤਾਲ 'ਚ। ਤਾਂ ਜਿਹਦੀ ਵਾਰੀ ਆਏਗੀ ਤਾਂ ਉਹਨੂੰ ਜਾਣਾ ਹੀ ਪਵੇਗਾ। ਸਮਨਿੰਗ ਜਦੋਂ ਵੀ ਹੋਈ, ਇਹ ਸਮਨਿੰਗ ਤੇ ਡਿਪੈਂਡ ਕਰਦਾ ਹੈ। ਅੱਗੇ ਬਹੁਤ ਸਾਰੇ ਜਾ ਚੁੱਕੇ ਨੇ, ਚਾਹੇ ਕਾਹਨ ਸਿੰਘ ਪੰਨੂ ਮੇਰੇ ਖਿਆਲ ਦੇ ਨਾਲ ਪੋਲੀਟੀਸ਼ੀਅਨ ਦੇ ਵਿੱਚੋਂ ਵੀ ਇੱਕ ਜਾ ਚੁੱਕੇ ਆ। ਉਹ KBS ਸਿੱਧੂ ਹੁਣ ਇੱਕ ਸਾਬਕਾ IS ਹੋਰ ਰਹਿ ਗਏ ਆ, ਤਾਂ ਫਿਰ ਸੇਖੋਂ ਸਾਹਿਬ ਦੀ ਵਾਰੀ ਆ ਸਕਦੀ ਹੈ। ਮੈਨੂੰ ਜੀ ਖਬਰਾਂ ਇਹ ਵੀ ਆ ਰਹੀਆਂ ਸੀ ਪੰਜਾਬ ਦੇ ਵਿੱਚੋਂ ਕਿ ਬਈ ਮੂਸੇ ਵਾਲੇ ਦੀ ਜਿਹੜੀ ਘਰ ਆ, ਉਹਦੀ ਹਵੇਲੀ ਆ, ਉਹਦੇ ਆਲੇ ਦੁਆਲੇ ਮਤਲਬ ਅਚਾਨਕ ਪੁਲਿਸ ਦੀ ਸਿਕਿਉਰਿਟੀ ਜਿਹੜੀ ਵਧਾ ਦਿੱਤੀ ਹੈ। ਤੇ ਉਹ ਇੱਕ ਦਰਸ਼ਕ ਪੁੱਛਣਾ ਚਾਹੁੰਦੀ ਸੀ ਵੀ ਹੁਣ ਕੀ ਫਾਇਦਾ, ਉਹ ਬੱਚਾ ਤਾਂ ਉਹਨਾਂ ਦਾ ਮਾਰਿਆ ਗਿਆ। ਦੇਖੋ, ਇਹ ਤਾਂ ਹੁਣ ਗੱਲ ਇਹ ਆ ਕਿ ਚਲੋ ਸਾਡੇ ਮਤਲਬ ਕਿ ਗਿਲੇ ਹੋ ਸਕਦੇ, ਸ਼ਿਕਵੇ ਹੋ ਸਕਦੇ ਆ, ਪਰ ਰੌਲਾ ਕੀ ਹੈ ਕਿ ਜਿਸ ਤਰ੍ਹਾਂ ਦਾ ਉੱਥੇ ਮਾਹੌਲ ਬਣਿਆ ਹੈ ਸਿਕਿਉਰਿਟੀ ਦੇ ਲਿਹਾਜ਼ ਨਾਲ ਦੇਖੀਏ ਤਾਂ ਮੈਨੂੰ ਤੇ ਉਹ ਲੱਗਦਾ ਕਿ ਜਿਵੇਂ, ਹਾਲਾਂਕਿ ਜਿਹੜੇ ਪਰਮਾਰ ਸਾਹਿਬ ਨੇ, ਜਿਹੜੇ IG ਸਾਹਿਬ ਨੇ, ਉਹ ਤਾਂ ਕਹਿੰਦੇ ਕਿ ਮੌਕ ਡਰਿਲ ਹੈ, ਪਰ ਮੌਕ ਡਰਿਲ ਨਹੀਂ ਹੈ। ਜਿਸ ਤਰ੍ਹਾਂ ਸਾਨੂੰ ਨਜ਼ਰ ਆ ਰਿਹਾ ਵਾ, ਜਿਸ ਤਰ੍ਹਾਂ ਅਸੀਂ ਪੁਲਿਸ ਨੂੰ ਹੁਣ ਤੱਕ ਕਵਰ ਕਰਦੇ ਰਹੇ ਜਾਂ ਇਹਨਾਂ ਦੀਆਂ ਗਤੀਵਿਧੀਆਂ ਨੂੰ ਦੇਖਦੇ ਆ, ਤਾਂ ਐਸਾ ਲੱਗਦਾ ਹੈ ਕਿ ਕਿਉਂਕਿ ਸਾਡੀ ਟੀਮ ਨੇ ਵੀ ਅਪਰੋਚ ਕੀਤਾ ਸੀਗਾ ਸਿੱਧੂ ਫੈਮਿਲੀ ਨੂੰ, ਉਹ ਕਹਿੰਦੇ ਕਿ ਸਾਡੇ ਵੱਲੋਂ ਤਾਂ ਕੋਈ ਸ਼ਿਕਾਇਤ ਨਹੀਂ ਗਈ, ਅਸੀਂ ਕੋਈ ਸ਼ਿਕਾਇਤ ਨਹੀਂ ਕੀਤੀ, ਨਾ ਸਿਕਿਉਰਿਟੀ ਵਧਾਉਣ ਵਾਸਤੇ ਕਿਹਾ, ਨਾ ਕੋਈ ਵੀ ਸਾਡੀ ਕੋਈ ਇਸ ਤਰ੍ਹਾਂ ਦੀ ਕੋਈ ਮਨਸ਼ਾ ਹੈ। ਤੇ ਫਿਰ ਇਹਦਾ ਮਤਲਬ ਇਹ ਹੈ ਕਿ ਮੌਕ ਡਰਿਲ ਜਿਹੜੀ, ਜੇ ਮੰਨ ਲਈਏ ਮੌਕ ਡਰਿਲ ਹੈ, ਤਾਂ ਮੌਕ ਡਰਿਲ ਜ਼ਿਆਦਾਤਰ ਕੀ ਹੁੰਦਾ ਹੈ ਕਿ ਸ਼ਹਿਰੀ ਇਲਾਕਿਆਂ 'ਚ ਹੁੰਦੀ ਹੈ, ਭੀੜ ਭਾੜ ਵਾਲੇ ਇਲਾਕਿਆਂ 'ਚ ਹੁੰਦੀ ਹੈ, ਜਾਂ ਜੇ ਮੰਨ ਲਓ ਪੇਂਡੂ ਪੱਧਰ ਤੇ ਵੀ ਹੋਣੀ ਹੈ ਤਾਂ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਜਿਹੜਾ ਪੀੜਤ ਘਰ ਆ ਉਹਨੂੰ ਥੋੜੀ ਕੇਂਦਰ ਬਣਾਇਆ ਜਾਂਦਾ। ਇਹ ਤਾਂ ਬੜੀਆਂ ਬਚਕਾਨਾ ਜੀਆਂ ਗੱਲਾਂ ਹੁੰਦੀਆਂ ਨੇ। ਤਾਂ ਲਿਹਾਜ਼ਾ ਲੱਗਦਾ ਹੈ ਉਹ ਆ ਕਿ ਸ਼ਾਇਦ ਪੁਲਿਸ ਨੂੰ ਇਨਪੁਟ ਮਿਲਿਆ ਕਿ ਕੋਈ ਹਮਲਾ ਨਾ ਹੋ ਜਾਵੇ। ਦੇਖੋ, ਉੱਥੇ ਜੀ ਤਾਂ ਹੋਰ ਵੀ ਰਹਿੰਦੇ ਆ ਨਾ, ਸਿੱਧੂ ਦੇ ਪਿਤਾ, ਸਿੱਧੂ ਦੀ ਮਾਤਾ ਔਰ ਸਿੱਧੂ ਦਾ ਪਿਤਾ, ਮਤ ਭੁੱਲਿਓ, ਸਿੱਧੂ ਦਾ ਪਿਤਾ ਕੇਸ ਲੜ ਰਿਹਾ ਹੈ, ਕੇਸ ਲੜ ਹੀ ਨਹੀਂ ਰਿਹਾ, ਉਹ ਅਹਿਮ ਮੌਕੇ ਦਾ ਗਵਾਹ ਵਾ। ਜੀ ਬਿਲਕੁਲ ਜੀ। ਮਿੰਟੂ ਜੀ, ਜੀਰਾ ਮੋਰਚਾ ਬਾਰੇ ਇੱਕ ਸਵਾਲ ਹੋਰ ਸੀਗਾ ਕਿ ਜਿਹੜਾ ਪਰਚਾ ਪਾਇਆ ਹੋਇਆ ਬਿਜਲੀ ਚੋਰੀ ਦਾ, ਕੀ ਉਹਦੇ ਤੇ ਵੀ ਕੋਈ ਗੱਲਬਾਤ ਹੋਈ ਹੈ ਸਰਕਾਰ ਨਾਲ ਜਾਂ ਕਿਸਾਨ ਆਗੂਆਂ ਤੇ ਕਿ ਉਹ ਬਿਜਲੀ ਚੋਰੀ ਦੀ ਪਰਚਾ ਪਾਤਾ? ਲੋਕ ਕਹਿੰਦੇ ਤਾਂ ਖੱਟਰ ਨੇ ਵੀ ਨਹੀਂ ਪਾਇਆ ਸੀ। ਨਹੀਂ, ਦੇਖੋ, ਬਿਜਲੀ ਚੋਰੀ ਦਾ ਇਹਨਾਂ ਨੇ ਜਿਹੜਾ ਪਾਇਆ ਵਾ ਤੇ ਉਹਦੇ 'ਚ ਤਾਂ ਉਹਨਾਂ ਨੇ ਮੀਟਰ ਲਵਾ ਰੱਖਿਆ, ਰਸੀਦ ਭੇਜੀ ਹੈ ਅੱਜ ਮੈਨੂੰ WhatsApp ਕੀਤੀ ਹੈ ਕਿਸੇ ਨੇ ਰਸੀਦ, ਤੇ ਉਦਾਂ ਹੀ ਮੀਟਰ ਦੀਆਂ ਫੋਟੋਆਂ ਨੇ। ਟਰਾਂਸਫਾਰਮਰ ਦੇ ਵਿੱਚੋਂ ਕਹਿੰਦੇ ਕਿ ਅਸੀਂ ਮੀਟਰ ਲਾ ਰੱਖਿਆ ਹੈ, ਮੀਟਰ 'ਚੋਂ ਲਾਈਟ ਜਾਂਦੀ ਆ। ਇਹ ਤੇ ਬਿਲਕੁਲ ਜਿੱਦਾਂ ਕਹਿ ਲਈਏ ਕਿ ਬੇਹੂਦਾ ਹਰਕਤਾਂ ਤੇ ਉਤਰੇ ਹੋਏ ਆ ਇਹਨਾਂ ਨੇ। ਤਾਂ ਸਾਡੇ ਮਿੱਤਰ ਨੇ, ਇੱਕ ਬਹੁਤ ਅਜ਼ੀਜ਼ ਮਿੱਤਰ ਨੇ, ਲੇਖਕ ਨੇ, ਬੜੇ ਚਿੰਤਕ ਵਧੀਆ ਨੇ ਔਰ ਵਾਤਾਵਰਣ ਪ੍ਰੇਮੀ ਨੇ, ਗੁਰਚਰਨ ਨੂਰਪੁਰ ਜੀ, ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ। ਉਹਨਾਂ ਨੂੰ ਬੜਾ ਦਬਾਇਆ ਜਾ ਰਿਹਾ ਕਿ ਤੁਸੀਂ ਇਸ ਤਰ੍ਹਾਂ ਦੀ ਮੂਵਮੈਂਟ ਦੇ ਵਿੱਚ ਸ਼ਿਰਕਤ ਨਹੀਂ ਕਰਨੀ। ਇਹਨਾਂ ਦੀਆਂ ਤੇ ਗੱਲਾਂ ਹੀ ਛੱਡੋ, ਇਹ ਤੇ ਬਹੁਤ ਗਾਂਹ ਤੱਕ ਗਏ ਚਲੇ ਨੇ। ਇਹ ਤਾਂ ਹੁਣ ਦਿਖਾ ਰਹੇ ਨੇ ਕਿ ਬਦਲਾਅ ਕੀ ਹੁੰਦਾ ਹੈ, ਤੇ ਦਿਨੇ ਤਾਰੇ ਦਿਖਾ ਰਹੇ ਨੇ। ਜੀ ਇੱਕ ਪਠਾਨ ਫਿਲਮ ਬਾਬਤ ਜਿਹੜੇ ਵਿਵਾਦ ਹੋਏ ਸੀ ਮਿੰਟੂ ਜੀ, ਉਹ ਵਿਵਾਦ ਕੀ ਰੁਕ ਗਏ ਨੇ ਜਾਂ ਹਲੇ ਵੀ ਸੁਣਦੇ ਆ ਵੀ ਧਮਕੀਆਂ ਮਿਲ ਰਹੀਆਂ ਨੇ ਸ਼ਾਹਰੁਖ ਖਾਨ ਜਾਂ ਦੀਪਿਕਾ ਪਾਦੂਕੋਣ ਨੂੰ? ਨਹੀਂ, ਦੇਖੋ, ਫਿਲਮ ਰਿਲੀਜ਼ ਹੋਏਗੀ, ਜੇ ਸੈਂਸਰ ਨੇ ਹਰੀ ਝੰਡੀ ਦਿੱਤੀ ਆ, ਇਹ ਮਾੜਾ ਮੋਟਾ ਕਰਦੇ ਹੁੰਦੇ ਨੇ। ਪਰ ਸ਼ਾਹਰੁਖ ਖਾਨ ਜਿਹੜਾ ਉਹ ਬੰਦਾ ਬੜਾ ਡੀਸੈਂਟ ਕਿਸਮ ਦਾ ਆਦਮੀ ਆ, ਉਹ ਨਹੀਂ ਇਹੋ ਜਿਹੀਆਂ ਗੱਲਾਂ ਤੇ ਕੋਈ ਪ੍ਰਤੀਕਿਰਿਆ ਦਿੰਦਾ, ਉਹ ਨਹੀਂ ਇਹਨਾਂ ਗੱਲਾਂ ਤੇ ਕਦੇ ਜਵਾਬ ਦਿੰਦਾ। ਸੋ ਆਪਣੀ ਉਹ ਮਸਤ ਚਾਲ ਚੱਲਦਾ ਰਹਿੰਦਾ ਹੈ। ਸੋ ਇਸ ਕਰਕੇ
ਜਾਂ ਸ਼ਾਹਰੁਖ ਖਾਨ ਬਣੀਓ ਤਾਂ ਕੁਝ ਵੀ ਨਹੀਂ, ਕੋਈ ਪ੍ਰਤੀਕਰਮ ਨਹੀਂ, ਕੋਈ ਕੁਛ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਪਰ ਇਹ ਇੱਕ ਸਾਧੂ ਉੱਠ ਕੇ ਕਹੀ ਜਾਂਦਾ ਸੀ ਮੇਰੇ ਸਾਹਮਣੇ ਆ ਗਿਆ ਤੇ ਮੈਂ ਉਹਨੂੰ ਜਿਉਂਦੇ ਨੂੰ ਸਾੜ ਦੇਣਾ। ਇਹ ਕੋਈ ਗੱਲਾਂ ਕਰਨ ਵਾਲੀਆਂ ਨੇ? ਇਹੋ ਜਿਹੇ ਬੰਦੇ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ। ਮੇਰਾ ਤਾਂ ਮੰਨਣਾ ਇਹ ਆ ਕਿ ਜਦੋਂ ਕੋਈ ਸਿੱਧਾ ਥ੍ਰੈਟ ਕਰਦਾ ਕਿਸੇ ਨੂੰ ਜਾਂ ਉਕਸਾਉਂਦਾ ਭੀੜ ਨੂੰ ਕਿ ਨੁਕਸਾਨ ਕਰੋ, ਹਿੰਸਾ ਕਰੋ, ਉਹਦੇ ਤੇ ਪਰਚਾ ਹੋਣਾ ਚਾਹੀਦਾ। ABC ਕੌਣ ਆ, ਕੋਈ ਫਰਕ ਨਹੀਂ ਪੈਂਦਾ। ਤਾਂ ਪਠਾਨ ਫਿਲਮ ਪਾਸ ਹੈ ਸੈਂਸਰ ਤੋਂ, ਤਾਂ ਉਹ ਆਉਣੀ ਆ। ਉਹਦਾ ਕੀ ਰਿਜ਼ਲਟ ਨਿਕਲਦਾ, ਉਹ ਬਿਜ਼ਨਸ ਕਿੰਨਾ ਕਰਦੀ ਆ, ਉਹ ਬਾਅਦ ਦੀ ਗੱਲ ਆ। ਪਰ ਇਹ ਜਿਹੜੇ ਲੋਕ ਨੇ, ਇਹਨਾਂ ਨੇ ਆਪਣਾ ਕੱਟੜਪੁਣਾ, ਇਹਨਾਂ ਨੇ ਆਪਣੀ ਸਿਆਸਤ ਚਮਕਾਉਣੀ ਹੁੰਦੀ ਹੈ, ਔਰ ਇਹਦੇ ਵਿੱਚ ਕੁਝ ਨਹੀਂ ਹੈਗਾ। ਕੋਈ ਇਹਦੇ ਚ ਮੈਂ ਤੁਹਾਨੂੰ ਅੱਗੇ ਵੀ ਬਾਦਲੀਲ ਦੱਸ ਚੁੱਕਾ ਵਾਂ ਕਿ ਕਿਸ ਤਰ੍ਹਾਂ ਇਹ ਕਿਹੜੀਆਂ ਐਕਟਰਸ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਡਰੈਸ ਪਾਈ ਹੋਈ ਆ, ਕਿਹੜੀਆਂ ਫਿਲਮਾਂ ਇਸ ਤਰ੍ਹਾਂ ਦੀਆਂ ਇਹਨਾਂ ਦੇ ਆਪਣੇ ਬੰਦਿਆਂ ਨੇ ਵੀ ਐਕਟ ਕੀਤੇ ਨੇ। ਤਾਂ ਗੱਲ ਇਹ ਹੈ ਕਿ ਇਹ ਬੇਸਲੈਸ ਗੱਲਾਂ ਨੇ ਤੇ ਇਹਨਾਂ ਤੇ ਜਿੰਨਾ ਮਰਜ਼ੀ ਇਹ ਬੋਲੀ ਜਾਣ, ਫਿਰ ਉਹਦਾ ਤੇ ਮੇਰੇ ਖਿਆਲ ਦੇ ਨਾਲ ਮੱਥਾ ਮਾਰਨ ਦਾ ਕੋਈ ਤੁੱਕ ਵੀ ਨਹੀਂ ਬਣਦਾ ਹੈਗਾ। ਜੀ। ਕਮਲਜੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ, ਆਪਣਾ ਸਵਾਲ ਕਰ ਸਕਦੇ ਹੋ ਜੀ। ਜੀ ਕਮਲਜੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸ਼ਾਇਦ ਉਹਨਾਂ ਦੀ ਆਵਾਜ਼ ਕਿਸੇ ਕਾਰਨ ਕਰਕੇ ਨਹੀਂ ਆ ਰਹੀ। ਮਿੰਟੂ ਜੀ, ਇੱਕ ਚਰਚਾ ਇਹ ਚੱਲ ਰਹੀ ਹੈ, ਆਖਰੀ ਸਵਾਲ, ਉਸ ਤੋਂ ਬਾਅਦ ਕਾਲਰਾਂ ਦੇ ਵੱਲ ਵੱਧਦੇ ਆਪਾਂ, ਕਿ ਜਿਹੜੀ ਪੰਜਾਬ ਦੇ ਜਿਹੜੇ ਸਨਅਤਕਾਰ ਨੇ ਉਹ ਯੂਪੀ ਵੱਲ ਕਿਉਂ ਭੱਜ ਰਹੇ ਨੇ ਜੀ? ਨਹੀਂ ਦੇਖੋ, ਉਹਦੇ ਚ ਕੀ ਹੈ ਕਿ ਮਾਮਲਾ ਜਿਹੜਾ ਉਹ ਐਲ ਦੇ ਨਾਲ ਜੁੜਿਆ ਹੋਇਆ ਹੈ। ਐਲ ਲੈਂਡ ਚਾਹੀਦੀ ਉਹਨਾਂ ਨੂੰ, ਸਸਤੀ ਹੋਵੇ। ਐਲ ਲਾਅ ਉਹਨਾਂ ਦੇ ਪੱਖ ਦੇ ਹੋਣ। ਐਲ ਲਾਈਟ ਉਹਨਾਂ ਨੂੰ ਸਸਤੀ ਮਿਲੇ, 24 ਘੰਟੇ ਮਿਲੇ। ਤੇ ਐਲ ਮਤਲਬ ਕਿ ਇਹ ਵੀ ਹੈ, ਲਾਅ ਐਂਡ ਆਰਡਰ ਵੀ ਚਾਹੀਦਾ ਉਹਨਾਂ ਨੂੰ। ਐਲ ਵਧੀਆ ਲੀਡਰ ਵੀ ਚਾਹੀਦੇ ਨੇ। ਤੇ ਇੱਥੇ ਤਾਂ ਜਿਹੜੇ ਗਏ ਨੇ ਤੇ ਉਹ ਤੇ ਆਪ ਕਹਿੰਦੇ ਨੇ ਸਿੱਧੇ ਤੌਰ ਤੇ ਕਿ ਇੱਥੇ ਰਿਸ਼ਵਤਖੋਰੀ ਵੀ ਇੱਕ ਬੜੀ ਵੱਡੀ ਸਮੱਸਿਆ। ਦੂਜੀਆਂ ਸਮੱਸਿਆ ਤਾਂ ਹੈ, ਉਹ ਤਾਂ ਹੈਗੀਆਂ ਨੇ ਆਪੋ ਆਪਣੀ ਜਗ੍ਹਾ ਤੇ, ਪਰੰਤੂ ਮਤਲਬ ਕਿ ਉਹਨਾਂ ਦਾ ਕਹਿਣ ਦਾ ਅਰਥ ਇਹੋ ਆ ਕਿ ਇੱਥੇ ਕਰਪਸ਼ਨ ਵੀ ਸਾਡੇ ਵਾਸਤੇ ਇੱਕ ਬਹੁਤ ਵੱਡਾ ਝਟਕਾ ਹੈ ਕਿ ਕੋਈ ਕਿੱਧਰੋਂ ਆ ਗਿਆ, ਕੋਈ ਕਿੱਧਰੋਂ ਆ ਗਿਆ। ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਫਿਰ ਹੁਣ ਉਹਨਾਂ ਨੇ ਆਪਣਾ ਫੈਸਲਾ ਲੈ ਲਿਆ। ਇਹ ਤਾਂ ਹੁਣ ਸਰਕਾਰ ਨੇ ਵੇਖਣਾ ਕਿ 9 ਮਹੀਨਿਆਂ 'ਚ ਤੁਸੀਂ ਜਿਹੜੇ ਉਦਯੋਗਪਤੀ ਆ ਜਾਂ ਛੋਟੇ ਸਨਅਤਕਾਰ ਆ, ਉਹਨਾਂ ਨੂੰ ਤੁਸੀਂ ਆਪਣੇ ਵੱਲ ਕਿਉਂ ਨਹੀਂ ਖਿੱਚ ਸਕੇ? ਇਹ ਤਾਂ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਹੈ ਨਾ ਕਿ 9 ਮਹੀਨਿਆਂ 'ਚ ਇਹ ਤੁਸੀਂ ਜੇ ਇਹ ਵੀ ਨਹੀਂ ਕਰ ਸਕੇ, ਇਹ ਵੀ ਨਹੀਂ ਤੁਹਾਡੇ ਤੋਂ ਹੁੰਦਾ, ਤੇ ਫਿਰ ਕਾਹਦੇ ਵਾਸਤੇ ਇੱਥੇ ਬੈਠੇ ਹੋ ਤੁਸੀਂ? ਜੀ। ਸੋ ਬਿਲਕੁਲ ਜੀ, ਇਹ ਤਾਂ ਦੇਖੋ ਇੱਦਾਂ ਹੀ ਹੈ ਕਿ ਪੈਰਵਾਈਆਂ ਹੋ ਨਹੀਂ ਰਹੀਆਂ। ਤੇ ਮਾਨ ਸਾਹਿਬ ਤਾਂ ਕਹਿੰਦੇ ਚੇਨਈ ਗਏ ਸੀ ਸ਼ਾਇਦ ਨਿਵੇਸ਼ ਲੈਣ ਜੀ। ਚੇਨਈ ਵੀ ਗਏ ਸੀਗੇ, ਹੈਦਰਾਬਾਦ ਵੀ ਗਏ ਸੀਗੇ। ਜੀ ਨਿਵੇਸ਼ ਲੈਣ ਗਏ ਸੀ, ਇਧਰੋਂ ਨਿਵੇਸ਼ ਨਸ ਗਿਆ ਪਿੱਛੋਂ। ਜੀ। ਸੋ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਆਪਾਂ ਪ੍ਰੋਗਰਾਮ ਦੀ ਸਮਾਪਤੀ ਇੱਥੇ ਕਰਾਂਗੇ ਜੀ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਬਹੁਤ ਜਲਦ ਲੈ ਕੇ ਹਾਜ਼ਰ ਹੋਵਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।